ਸ਼ੁਰੂ ਤੋਂ। अस्सलामुअलैकुम। ਅੱਜ ਜੁਗਨੀ ਫੇਰ ਤੁਹਾਡੇ ਵਾਸਤੇ ਇੱਕ ਸੱਚੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਇਹ ਜੁਗਨੀ ਨੂੰ ਤੁਸੀਂ ਲਾਈਕ ਕਰਦੇ ਹੋ, ਬੜੀ ਮਿਹਰਬਾਨੀ। ਹੱਸਦੇ ਰਹੋ, ਵਸਦੇ ਰਹੋ, ਆਬਾਦ ਰਹੋ। ਅੱਲਾ ਤੁਹਾਨੂੰ ਖੁਸ਼ ਤੇ ਆਜ਼ਾਦ ਤੇ ਆਬਾਦ ਰੱਖੇ। ਸੁਭਾਨ ਅੱਲਾ। ਤੁਹਾਡੀਆਂ ਕਮਾਈਆਂ 'ਚ ਬਰਕਤਾਂ ਤਾਂ ਫਰਮਾਏ। ਤੇ ਸਾਡੀ ਵੇਖੋ ਦੁਆ ਇਹ ਹੀ ਹੈ, ਜੁਗਨੀ ਹਰ ਇਨਸਾਨ ਵਾਸਤੇ ਦੁਆ ਮੰਗਦਾ। ਵਾਹ। ਤੇ ਗੱਲ ਇਹ ਵੇ ਜੁਗਨੀ ਅੱਜ ਫੇਰ ਤੁਹਾਡਾ ਵਾਸਤੇ ਇੱਕ ਸੱਚੀ ਤੇ ਤਾਜ਼ਾ ਖਬਰ ਲੈ ਕੇ ਹਾਜ਼ਰ ਹੋਇਆ ਤੇ ਜਨਾਬ ਗੱਲ ਇਸ ਤਰ੍ਹਾਂ, ਮੈਂ ਮੋਟਰਸਾਈਕਲ ਤੇ ਆਉਂਦਾ ਸਾਂ। ਸਾਡੇ ਪਿੰਡ ਤੋਂ ਇੱਕ ਅਗਲਾ ਪਿੰਡ ਹੈ। ਅੱਛਾ। ਉੱਥੇ ਨਾ ਮੇਰਾ ਤੇਲ ਮੁੱਕ ਗਿਆ। ਉੱਥੇ ਗਰਮੀਆਂ ਦੇ ਦਿਹਾੜੇ ਸਨ ਚੰਗੇ। ਅੱਛਾ। ਉਹ ਜਨਾਬ ਮੇਰੇ ਨਾਲ ਕੱਪੜੇ ਵੀ ਸਾਰੇ ਪਸੀਨੇ ਨਾਲ ਭਿੱਜੇ ਤੇ ਤੇਲ ਵੀ ਮੁੱਕ ਗਿਆ। ਤੇ ਮੈਂ ਕਿਹਾ ਹੁਣ ਭਾਈ ਇੱਥੇ ਤੇ ਪਿੰਡ ਨਾ ਤੇਲ ਲੱਭਣਾ ਨਾ ਗੱਲ ਨਾ ਬਾਤ। ਇੰਜੀ ਜਨਾਬ ਮੈਂ ਨਾ ਤੇ ਧਿਆਨ ਮਾਰਿਆ ਤੇ ਉੱਥੇ ਲੱਗਾ ਸੀ ਪਿੱਪਲ। ਉਹ ਪਿੱਪਲ ਦੇ ਥੱਲੇ ਮੁੰਡਾ ਇੱਕ ਮੰਜੀ ਡਾਹ ਕੇ ਨਾ ਲੰਮਾ ਪਿਆ ਸੀ। ਉਹ ਵੀ ਮੇਰਾ ਲੁਵਿੰਦਾ ਸੀ ਤੇ ਉਹਨੇ ਮੈਨੂੰ ਇਸ਼ਾਰਾ ਕਰਾਇਆ। ਮੈਂ ਜਨਾਬ ਉਹਦਾ ਇਸ਼ਾਰਾ ਵੇਖ ਕੇ ਤੇ ਟੁਰ ਪਿਆ। ਮੈਨੂੰ ਆਂਦਾ ਭਾ ਕੀ ਹੋਇਆ? ਮੈਂ ਯਾਰ ਇਹ ਤੇਲ ਮੁੱਕ ਗਿਆ। ਉਹਨੇ ਆਖਿਆ ਕੋਈ ਗੱਲ ਨਹੀਂ ਯਾਰ। ਉਹਨੇ ਮੈਨੂੰ ਆਪਣੇ ਕੋਲ ਬਹਾ ਲਿਆ। ਉਹਨੇ ਪਿੰਡੂ ਮੁੰਡੇ ਨੂੰ ਫੋਨ ਕੀਤਾ, ਉਹ ਤੇਲ ਲੈ ਕੇ ਆਇਆ, ਮੋਟਰਸਾਈਕਲ ਤੇਲ ਪਾ ਲਿਆ। ਉਹਨੇ ਚਲੋ ਬੋਤਲ ਸ਼ੋਤਲ ਵੀ ਪਿਆਈ, ਮਿਹਰਬਾਨੀ ਉਹਦੀ। ਆਂਦਾ ਯਾਰ ਗੱਲ ਇਹ ਵੀ ਇੱਥੇ ਮੈਂ ਇਕੱਲਾ ਹੀ ਪਿਆ ਹੁਣਾ ਲੰਮਾ, ਚੱਲ ਆ ਜਾਇਆ ਕਰ, ਚਲੋ ਝੱਟ ਗੱਪ ਛੱਪ ਲਾ ਲਾਂ ਕਰਾਂਗੇ। ਮੈਂ ਕਿਹਾ ਚਲੋ ਜੀ ਠੀਕ ਹੈ। ਉਹ ਜਨਾਬ ਮੈਂ ਨਾ ਪਿੱਪਲ ਦੀ ਛਾਂ ਬੜੀ ਵਧੀਆ ਸੀ, ਉੱਥੇ ਮੈਂ 10 ਮਿੰਟ ਬੈਠਾ ਤੇ ਮੈਨੂੰ ਛਾਂ ਨਾ ਭੁੱਲੇ। ਉਹ ਜਨਾਬ ਉੱਥੇ 2 ਦਿਨ ਗਿਆ ਤੇ ਮੈਨੂੰ ਆਂਦਾ ਯਾਰ ਜੁਗਨੀ ਇੱਥੇ ਕੋਈ ਰੋਟੀ ਦਾ ਬੰਦੋਬਸਤ ਨਾ ਕਰ ਲਈਏ ਕਰੀਏ। ਪਿੰਡ ਵੀ ਆਉਣਾ ਜਾਣਾ ਹੁੰਦਾ, ਨਾਨ ਟਿੱਕੀ ਨਹੀਂ ਰੋਜ਼ ਖਾਦੇ ਜਾਂਦੇ। ਮੈਂ ਕਿਹਾ ਯਾਰ ਠੀਕ ਹੈ। ਉਹਨੇ ਜਨਾਬ ਜਿਹੜੀਆਂ ਭਾਰੀਆਂ ਚੀਜ਼ਾਂ ਹਨ ਉਹਨੇ ਉਹ ਜੁਗਨੀ ਤੇ ਪਾ ਦਿੱਤੀਆਂ। ਘਿਓ ਸ਼ਿਓ ਤੇ ਚੌਲ ਸ਼ੌਲ ਜਿੰਦਾ ਉਰਾਂ ਪਰਾਂ ਜਿੰਦਾ ਕੋਈ ਲੰਗਰ ਪਕਾਉਣਾ ਹੋਵੇ, ਅੱਗ ਛੱਗ ਤੇ ਲੂਣ ਮਿਰਚ ਉਰਾਂ ਪਰਾਂ ਨੇੜੇ ਨੂੰ ਕੰਮ ਚਮਕਾਉਣਾ। ਅੱਛਾ। ਮੈਂ ਆਖਿਆ ਚਲੋ ਯਾਰ ਕੋਈ ਗੱਲ ਨਹੀਂ, ਜਿੱਥੇ ਫਿਰ ਯਾਰੀ ਆਖੀ ਉੱਥੇ ਫਿਰ ਕੀ ਹਿਸਾਬ ਕਿਤਾਬ ਕਰਨਾ ਹੁੰਦਾ। ਇੰਜੀ ਹੈ। ਉਹ ਜਨਾਬ ਉਹਨਾਂ ਕੋਈ 2 ਮਹੀਨੇ ਨਾਲ ਅਸੀਂ ਇੰਜੀ ਨਾਲ ਲਗਾਤਾਰ ਨਾਲ ਲੰਗਰ ਪਕਾਉਂਦੇ ਰਹੇ ਉੱਥੇ। ਉਹਦੇ ਨਾਲ ਕੋਈ ਯਾਰ ਰਹਿੰਦੇ ਹਨ ਇੱਕ ਪਿੰਡ ਤੇ, ਉਹਨੇ ਕੀਤਾ ਉਹਨਾਂ ਨੂੰ ਫੋਨ। ਆਂਦੇ ਯਾਰ ਜੁਮੇ ਵਾਲੇ ਦਿਹਾੜੇ ਹਾਂ ਜਾਣਾ ਮਰੀ। ਅੱਛਾ। ਤੇ ਇਸ ਤਰ੍ਹਾਂ ਕਰੀ ਕਿ ਤੂੰ ਸਾਡੇ ਨਾਲ ਜਾਣਾ। ਉਹਨਾਂ ਨੂੰ ਆਂਦਾ ਯਾਰ ਮੈਂ ਇਕੱਲੇ ਨਹੀਂ ਜਾਣਾ, ਮੇਰੇ ਨਾਲ ਇੱਕ ਮੁੰਡਾ ਉਹਨੇ ਵੀ ਜਾਣਾ। ਉਹਨੇ ਆਖਿਆ ਜੀ ਠੀਕ ਹੈ। ਅਸੀਂ ਭਾਈ ਕੋਈ ਸਾਇੰਸ ਲੜਾ ਰਹੇ ਹਾਂ, ਕਦੀ ਕੋਈ ਸਾਇੰਸ ਲੜਾ ਰਹੇ ਹਾਂ। ਲੋ ਜੀ ਜੁਮੇ ਦਾ ਦਿਨ ਆ ਗਿਆ। ਮੈਨੂੰ ਆਂਦਾ ਜੁਗਨੀ ਸਾਹਿਬ ਇਸ ਤਰ੍ਹਾਂ ਕਰੋ, ਕੱਪੜੇ ਛੱਪੜੇ ਆਪਣਾ ਕੋਈ 1-2 ਸੂਟ ਲੈ ਲਓ, ਨਾਲ ਚਾਦਰ ਚੁੱਦਰ ਲੈ ਲਓ, ਤਾਂ ਠੰਡ ਬੜੀ ਹੁੰਦੀ ਹੈ। ਮੈਂ ਮੈਨੂੰ ਪਤਾ ਚਲੋ ਠੀਕ ਹੈ। ਅੱਛਾ। ਲੋ ਜੀ ਉਹ ਮੈਂ ਨਾ ਕੋਈ ਪੈਸੇ ਨਾ ਕੋਈ ਥੋੜੇ ਜਿਹੇ ਪਾ ਲਿਆ। ਮੈਂ ਚੱਲ ਸੱਜਣ ਬੰਦਾ ਤੇ ਚੱਲ ਇਹਦਾ ਥੋੜਾ ਬਹੁਤਾ ਖਰਚਾ ਕਰ ਲਾਂਗਾ। ਉਹ ਜਨਾਬ ਮੈਨੂੰ ਤਿਆਰ ਕਰਾ ਕੇ ਨਾ ਉਹ ਭਾਜੀ ਉਹਨੇ ਨਾ ਫੋਨ ਆਪਣਾ ਕਰ ਛੜਿਆ ਬੰਦ। ਅੱਛਾ। ਉਹ ਜਨਾਬ ਟੁਰ ਗਿਆ ਇਕੱਲਾ ਹੀ। ਅੱਛਾ। ਮੈਨੂੰ ਬੜਾ ਉਹਦੇ ਵੱਟ ਚੜਿਆ। ਮੈਂ ਫੋਨ ਕਰਾਂ ਤੇ ਫੋਨ ਬੰਦ। ਅੱਗੋਂ ਭਾਜੀ ਜਾ ਕੇ ਸਵੇਰੇ 9 ਵਜੇ ਮੇਰੀ ਉਹਦੇ ਨਾਲ ਗੱਲ ਹੋਈ। ਮੈਂ ਕਿਹਾ ਯਾਰ ਗੱਲ ਇਹ ਵੀ ਕਮ ਸੇ ਕਮ ਤੂੰ ਮੈਨੂੰ ਨਹੀਂ ਸੀ ਖੜਨਾ, ਮੈਨੂੰ ਤੇ ਦੱਸਦਾ। ਆਂਦਾ ਉਹ ਯਾਰ ਉਹ ਅਗਲੇ ਨਹੀਂ ਮੰਨੇ। ਮੈਂ ਹੋਰ ਮੰਨਣ ਕਿ ਨਾ ਤੂੰ ਨਹੀਂ ਮੰਨਿਆ ਕਿਤੇ ਮੈਨੂੰ ਇਹਦਾ ਖਰਚਾ ਨਾ ਦੇਣਾ ਪੈ ਜੇ। ਮੈਂ ਕਿਹਾ ਬਹੁਤ ਤੇਰਾ ਖਰਚਾ ਮੈਂ ਜੇ ਵੀ ਪਾਇਆ। ਆਂਦਾ ਚਲ ਯਾਰ ਫੇਰ ਸਹੀ। ਮੈਂ ਕਿਹਾ ਠੀਕ ਹੈ। ਉਹ ਜਨਾਬ ਮੈਂ ਇਸ ਤਰ੍ਹਾਂ ਕੀਤਾ, ਮੇਰਾ ਨਾ ਦਿਲ ਕਰਿਓ ਪਿੱਪਲ ਦੀ ਛਾਂ ਥੱਲੇ ਬਹਿਣ ਤੇ। ਮੈਂ ਉੱਥੇ ਜਾ ਕੇ ਇਕੱਲਾ ਬਹਿ ਰਿਹਾ। ਅੱਛਾ। ਮੈਨੂੰ ਭਾਜੀ ਜਾ ਕੇ ਤਾਂ ਪਤਾ ਨਹੀਂ ਕੀ ਹੋਇਆ, ਗੁੱਸਾ ਚੜ ਗਿਆ। ਮੈਂ ਵੇ ਇਹ ਛਾਂ ਨੇ ਮੇਰਾ ਇੰਨਾ ਨੁਕਸਾਨ ਕੀਤਾ। ਇਹ ਬੰਦੇ ਨਹੀਂ ਮੇਰੇ ਨਾਲ ਧੋਖਾ ਕੀਤਾ ਯਾਰ। ਇਹ ਯਾਰ ਨਹੀਂ ਸੀ, ਇਹ ਧੋਖੇਬਾਜ਼ ਸੀ। ਤੇ ਚਲੋ ਇਹਨੂੰ ਵੀ ਪਤਾ ਲੱਗੇ ਕਿ ਮੈਂ ਕਿਸੇ ਨਾਲ ਧੋਖਾ ਕੀਤਾ, ਮੇਰੇ ਨਾਲ ਵੀ ਕਿਸੇ ਕੀਤਾ। ਉਹ ਜਨਾਬ ਜੁਗਨੀ ਸਾਹਿਬ ਟੁਰ ਜਾਂਦੇ ਨਾਰੇ ਵਾਲਿਆਂ ਕੋਲ। ਅੱਛਾ। ਉਹਨਾਂ ਨੂੰ ਆਂਦਾ ਕਿ ਯਾਰ ਮੈਂ ਤੇ ਵੇਚਣਾ ਪਿੱਪਲ। ਅੱਛਾ। ਇਹ ਉਹ ਕਿੱਡਾ ਕੁਆ ਪਿੱਪਲ? ਮੈਂ ਪਿੱਪਲ ਬੜਾ ਸੋਹਣਾ, ਛਾਂ ਵੀ ਉਹਦੀ ਬੜੀ ਵਧੀਆ, ਤੇ ਜਿਹੜਾ ਉੱਥੇ ਬਹਿੰਦਾ ਵੇ ਉਹ ਮੁੜ ਕੇ ਉੱਥੇ ਹੀ ਆਉਂਦਾ। ਤੇ ਆਹ ਉਹਨੂੰ ਵੇਚਣਾ। ਇਹ ਕਿਉਂ ਯਾਰ ਉਂਝ ਹੀ ਵੇਚਣਾ। ਇਹ ਚਲੋ ਜੀ ਉਹ ਭਾਜੀ ਇੱਕ ਬੰਦਾ ਆ ਗਿਆ ਮੋਟਰਸਾਈਕਲ ਦੇ ਮਗਰ ਬਹਿ ਗਿਆ ਸਿੱਧਾ ਡੇਰੇ ਤੇ। ਉਹਨੇ ਪੀਪਲ ਸ਼ੀਪਲ ਵੇਖਿਆ, ਆਂਦਾ ਕਿੰਨੇ ਪੈਸੇ ਲੈਂਦਾ? ਮੈਂ ਕਿਹਾ ਯਾਰ ਤੁਹਾਨੂੰ ਪਤਾ ਕਿੰਨੇ ਦਾ? ਉਹ ਜਨਾਬ ਕਰਦਾ ਕਰਾਂਦਾ 21,000 ਦਾ ਪਿੱਪਲ ਮੁੱਕ ਗਿਆ। ਅੱਛਾ। ਮੈਂ ਕਿਹਾ ਗੱਲ ਇਹ ਵੀ ਪਿੱਪਲ ਇੰਜ ਦਾ ਵੱਢਣਾ, ਇਹਦੇ ਪਤਾ ਨਹੀਂ ਲੱਗੇ ਪਿੱਪਲ ਸੀ। ਅੱਛਾ।
ਉਹਨਾਂ ਕਹੇ ਤੂੰ ਟੈਨਸ਼ਨ ਨਾ ਲੈ ਉਹਨਾਂ 3-4 ਫੁੱਟ ਦਾ ਸਾਈਡਾਂ ਨੂੰ ਟੋਇਆ ਕੱਢਿਆ ਅੱਛਾ ਉਹਨਾਂ ਥੱਲੇ ਉਹਦੀ ਮੁੱਢੂ ਆਰਾ ਫੇਰਿਆ ਅੱਛਾ ਫੇਰ ਕੇ ਭਾਜੀ ਉਹਨਾਂ ਨੂੰ ਲਾਇਆ ਨਾ ਥੱਲੇ ਮੈਂ ਫਿਰ ਆਪੀ ਭਾਜੀ ਮਿੱਟੀ ਉਹ ਥਾਰੀ ਧਰ ਕੇ ਨਾ ਉੱਤੇ ਪਾਣੀ ਦਾ ਛੱਟਾ ਮਾਰ ਕੇ ਮੈਂ ਸਵੇਦਾ ਸੁੱਕ ਜੇ ਪਤਾ ਨਾ ਲੱਗਾ ਇੱਥੇ ਸ਼ਹਿ ਕੀ ਸੀ ਅੱਛਾ ਉਹ ਜਨਾਬ ਉਹਨਾਂ ਕੋਈ 20000 ਰੁਪਇਆ ਲਿਆ ਮੈਂ ਇਹਨੂੰ ਇਸ ਤਰ੍ਹਾਂ ਕਰੋ ਇਹਨੂੰ ਫੜੋ ਵੱਢ ਟੋਕ ਕੇ ਇਹਨੂੰ ਲੈ ਜਾਓ ਹਾਂ ਨਿਕਲਣ ਵਾਲੀ ਗੱਲ ਕਰੋ ਉਹ ਜਨਾ ਟਰਾਲੇ ਪਿੱਛੇ ਬੰਨ ਲਿਆ ਉਹ ਜੋਂਜ ਜਿਹੜੀਆਂ ਭਾਜੀ ਉਹਨਾਂ ਲੱਦ ਲੁੱਦ ਕੇ ਲੈ ਗਏ 21000 ਮੈਨੂੰ ਦੇ ਕੇ ਮੈਂ ਭਾਜੀ ਅੱਗੂ ਸਵੇਰੇ ਨਹਾ ਧੋ ਕੇ ਸਿੱਧਾ ਲਾਹੌਰ ਅੱਛਾ ਮੈਂ ਤਾਂ ਜਾ ਕੇ ਉਹਨੂੰ ਫੋਨ ਕਰਾਂ ਹਾਂ ਜੀ ਭਾਜੀ ਕਾਸੀ ਸੈਰ ਹੋ ਰਹੀ ਹੈ ਜੁਗਨੀ ਸਾਹਿਬ ਅੱਜ ਬੜਾ ਮੌਸਮ ਵਧੀਆ ਇੱਥੇ ਮੈਂ ਭਾਜੀ ਅੱਜ ਬਰਫ਼ ਵੀ ਇੱਥੇ ਪੈਂਦੀ ਸੀ ਪਈ ਤੇ ਅੱਜ ਭਾਜੀ ਬੜਾ ਹੀ ਮਜ਼ਾ ਆ ਰਿਹਾ ਮੈਂ ਕਿਹਾ ਯਾਰ ਮਜ਼ਾ ਤੇ ਮੈਨੂੰ ਵੀ ਬੜਾ ਆ ਰਿਹਾ ਅੰਦਰ ਤੈਨੂੰ ਉੱਥੇ ਛੱਡ ਗਿਆ ਤਾਂ ਮਜ਼ਾ ਆ ਗਿਆ ਮੈਂ ਕਿਹਾ ਉਹਨਾਂ ਤੋਂ ਲਾਹੌਰੂ ਮਰਿਓ ਮਜ਼ਾ ਨਹੀਂ ਲੈਣਾ ਜਿੰਨਾ ਜੂਨੀ ਲਾਹੌਰੂ ਲੈਂਦਾ ਪਿਆ ਤਾਂ ਜੋ 21000 ਰੁਪਇਆ ਮੇਰੇ ਕੋਲ ਕਦੀ ਦਾਤਾ ਸਾਹਿਬ ਕਦੀ ਮਨਾਰੇ ਪਾਕਿਸਤਾਨ ਕਦੀ ਯਾਦਗਾਰ ਕਦੀ ਚਿੜੀਆ ਘਰ ਅੱਛਾ ਉਹ ਤੇ ਮੈਂ 3 ਦਿਨ ਰਹਿ ਕੇ ਆਇਆ ਅੱਛਾ ਤੇ ਮੇਰੇ ਕੋਲ ਪੈਸੇ ਬੱਚੇ ਸਾਡੇ ਪਿੱਛੇ 4-5000 ਰੁਪਇਆ ਅੱਛਾ ਮੈਂ ਕਿਹਾ ਚੱਲ ਭਾਈ ਜੁਗਨੀ ਚਲੀ ਜਾਉਂ ਰੋਟੀ ਵੀ ਸੋਹਣੀ ਖਾਂਦਾ ਰਿਹਾ ਮੈਂ ਕਿਹਾ ਜਦ ਤੈਨੂੰ ਪਤਾ ਲੱਗਾ ਨਾ ਛਾਂ ਥੱਲੇ ਕਿਵੇਂ ਕਿਸੇ ਨੂੰ ਬਹਾ ਕੇ ਲੁੱਟੀਦਾ ਉਹ ਵੀ ਆ ਗਿਆ ਤੂੰ ਦਿਹਾੜੀ ਤੋਂ ਖਲੋ ਕੇ ਬੋਲੇ ਜੁਗਨੀ ਜੀ ਕਿੱਥੇ ਹੋ ਮੈਂ ਕਿਹਾ ਜਨਾਬ ਮੈਂ ਘਰ ਆ ਯਾਰ ਆ ਜਾ ਫਿਰ ਉੱਥੇ ਚਲੀਏ ਡੇਰੇ ਤੇ ਫਿਰ ਚੱਲ ਮੈਂ ਹੀ ਗੋਸ਼ਤ ਲੈ ਆਉਣਾ ਅੱਜ ਸਾਰਾ ਖਰਚਾ ਮੈਂ ਹੀ ਕਰਨਾ ਤੈਨੂੰ ਮੈਂ ਰਾਜ਼ੀ ਕਰਨਾ ਮੈਂ ਚੱਲ ਯਾਰ ਠੀਕ ਹੈ ਲੋ ਜੀ ਉੱਥੇ ਗਿਆ ਤੇ ਉਧਰੋਂ ਮੈਂ ਪਿਆ ਜਾਣਾ ਤੇ ਉਧਰੋਂ ਉਹ ਪਿਆ ਆਉਂਦਾ ਉਹ ਮੈਂ ਇਸ਼ਾਰਾ ਕਰਾਇਆ ਮੈਂ ਹੋਰਾਂ ਸਿੱਧਾ ਮੇਰੇ ਵੱਲ ਹੀ ਆ ਜਾ ਉਹ ਭਾਈ ਮੋਟਰਸਾਈਕਲ ਬੈਠੇ ਤੇ ਗਿਆ ਡੇਰੇ ਤੇ ਆਂਦਾ ਅਸੀਂ ਕੋਈ ਗਲਤ ਰਾਹ ਤੇ ਆ ਗਏ ਮੈਂ ਕਿਹਾ ਯਾਰ ਗਲਤ ਰਾਹ ਤੇ ਤੇਰਾ ਡੇਰਾ ਤੂੰ ਕਿਵੇਂ ਭੁੱਲ ਸਕਣਾ ਆਂਦਾ ਇਹ ਤਾਂ ਪਿੱਪਲ ਕੋਈ ਨਹੀਂ ਮੈਂ ਕਿਹਾ ਉਹ ਬੁੱਕਲ ਦਾ ਮਾਲ ਜਿਹਨੂੰ ਚੁੱਕ ਕੇ ਲੈ ਜਾਣਾ ਉਹਨੂੰ ਵੱਢਣ ਲੱਗਾ 2-3 ਦਿਨ ਲੱਗਦੇ ਨੇ ਭੰਨਾ ਲਗਾ ਵੀ ਉਹਨਾਂ ਪਰਾਂ ਚੁੱਕਣ ਲੱਗਿਆ ਵੀ ਉਹ ਭਾਜੀ ਬੰਦਾ ਕਦੇ ਮੇਰੇ ਮੂੰਹ ਵੱਲੋਂ ਵੇਖਿਆ ਤੇ ਕਦੇ ਪਿੱਪਲ ਵੱਲੋਂ ਵੇਖਿਆ ਅੱਛਾ ਮੈਂ ਕਿਹਾ ਮੈਂ ਤੈਨੂੰ ਸਹੀ ਗੱਲ ਦੱਸਾਂ ਪਿੱਪਲ ਤੇਰਾ ਵੇਚੀ ਮੈਂ ਅੱਛਾ ਤੇ ਮੈਂ ਲਾਹੌਰ ਜਾ ਕੇ ਸੈਰ ਕੀਤੀ ਆ ਤੇ ਜਿਹੜਾ ਤੂੰ ਮੇਰੇ ਕੋਲ 2 ਮਹੀਨਾ 21-22 ਖਾਦਾ ਨਾ ਮੈਂ ਕਿਹਾ ਅੱਗੋਂ ਤੂੰ ਕਹੇ ਛੱਡ ਕੇ ਨਹੀਂ ਜਾ ਲਗਾ ਉਹ ਦਿਨ ਜਾ ਦਿਨ ਆ ਗਿਆ ਜਦੋਂ ਮੈਨੂੰ ਮਿਲੇ ਨਾ ਉਹਨਾਂ ਦਾ ਮੇਰਾ ਪਿੱਪਲ ਦੇ ਛੱਡ ਮੈਂ ਉਹਨਾਂ ਕੋਲ ਲੈ ਜਿੱਤੇ ਵੇਚੇ ਤੇ ਮਜ਼ਾ ਆਇਆ ਇਸ ਗੱਲ ਨੂੰ ਤੁਸੀਂ ਵੀ ਕਿਸੇ ਨਾਲ ਧੋਖਾ ਨਾ ਕਰਾਏ ਕਿਉਂਕਿ ਤੁਹਾਡੇ ਨਾਲ ਵੀ ਕੋਈ ਘਰ ਜੇ ਹਰ ਇਨਸਾਨ ਨਾਲ ਸੱਚੇ ਦਿਲ ਨਾਲ ਟੁਰਿਆ ਜੇ ਮੁਹੱਬਤ ਨਾਲ ਟੁਰਿਆ ਜੇ ਪਿਆਰ ਕਰਿਆ ਜੇ ਤੇ ਸਲਾਮ ਅਲੈਕਮ ਤੇ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਤੇ ਫੋਲੋ ਕਰੋ ਮਿਹਰਬਾਨੀ ਸ਼ੁਕਰੀਆ ਸਲਾਮ ਅਲੈਕਮ